ਇਹਦੇ ਨਾਲ ਦੇਖੋ ਹਰ ਜਿਹੜਾ ਜਾਨਵਰ ਲਾਲ ਹੁੰਦਾ ਲੋਕੀ ਕਹਿ ਦਿੰਦੇ ਆ ਭਾਈ ਇਹ ਲਾਹੌਰੀ ਬੁਲਾ ਲੈਂਦਾ। ਆਪਣੀ ਫੀਮੇਲ ਮਾਂ ਦੀ ਵੀ ਤੁਹਾਨੂੰ ਕੋਈ ਡਿਟੇਲ ਪਤਾ ਜੇ ਕਿ ਨਹੀਂ? ਮਾਂ ਦੀ ਡਿਟੇਲ ਸਾਂਭਿਆ ਉਹਨਾਂ ਨੇ, ਠੀਕ ਆ। ਬਾਕੀ ਤੇ ਹਜੇ ਬੋਲੀ ਤੁਹਾਨੂੰ ਪਤਾ ਸਾਹਮਣਾ ਵੀ ਬੜਾ ਜਿਹੜਾ ਆ ਔਖਾ ਆ। ਹਾਂਜੀ ਵੀਰੋ, ਤੁਹਾਨੂੰ ਅੱਜ ਸ਼ੌਕ ਕਰਾਉਣ ਲੱਗੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਪਾਕਿਸਤਾਨੀ ਬੋਲੀ ਦਾ ਜਨਾਬ ਬੜਾ ਹੀ ਖੂਬਸੂਰਤ ਜਾਨਵਰ ਆ। ਬਾਕੀ ਤੁਹਾਨੂੰ ਸਾਰੀ ਇਹਦੀ ਡਿਟੇਲ ਵੀ ਪੁੱਛ ਕੇ ਦੱਸਦੇ ਆ ਭਾਈ ਦੇ ਕੋਲੋਂ। ਤੇ ਜਿਸ ਵੀਰ ਨੂੰ ਬੋਲੀ ਦਾ ਸ਼ੌਕ ਹੋਵੇ ਕਮੈਂਟ ਕਰਕੇ ਦੱਸਿਓ ਕੈਸਾ ਜਾਨਵਰ ਹੈ, ਠੀਕ ਹੈ। ਤੇ ਤਸੱਲਾ ਦੇ ਨਾਲ ਤੁਹਾਨੂੰ ਜਾਨਵਰ ਚੈੱਕ ਵੀ ਕਰਵਾਉਣੇ ਆ। ਜਿਹੜੀ ਵੀਡੀਓ ਬਣਾ ਰਹੇ ਹਾਂ ਤਕਰੀਬਨ 3 ਵਜੇ ਦਾ ਟਾਈਮ ਹੋ ਗਿਆ ਜੀ। ਸਾਡਾ ਇਤਫਾਕਨ ਚੱਕਰ ਲੱਗਾ ਇੱਧਰ ਤੇ ਸਾਨੂੰ ਪਤਾ ਲੱਗਾ ਇੱਥੇ ਜਾਨਵਰ ਬੜਾ ਅੱਛਾ ਖੜਾ ਬੋਲੀ, ਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਸ਼ੌਕ ਕਰਵਾਈ ਜਾਂਦਾ। ਤੇ ਚੈੱਕ ਕਰੋ ਜ਼ਰਾ, ਨਾਲੇ ਕਮੈਂਟ ਕਰਕੇ ਦੱਸਿਓ। ਹਾਂਜੀ ਅਸਲਾਮ ਵਾਲੇਕਮ ਵੀਰੋ, ਕੀ ਹਾਲ ਨੇ? ਠੀਕ ਠਾਕ ਹੋ? ਵੈਲਕਮ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੇਸਬੁੱਕ ਪੇਜ ਪੰਜਾਬੀ ਸ਼ੌਕ ਵਲੌਗ ਦੇ ਵਿੱਚ। ਤੇ ਅੱਜ ਅਸੀਂ ਜਨਾਬ ਇੱਧਰ ਆਏ ਫੈਸਲਾਬਾਦ ਦੇ ਇੱਕ ਏਰੀਏ ਦੇ ਵਿੱਚ। ਤੇ ਸਾਡੇ ਏਰੀਏ 'ਚ ਵੀ ਬੜੇ ਅੱਛੇ ਬੋਲੀ ਹੈ, ਵੇਖ ਲਓ। ਸਾਨੂੰ ਆਪ ਨਹੀਂ ਪਤਾ, ਅੱਜ ਅਸੀਂ ਇੱਥੇ ਆਏ ਹਾਂ ਪਿੰਡ ਇੱਕ ਦੋਸਤ ਦੇ ਕੋਲ। ਤੈਨੂੰ ਦੱਸਿਆ ਸਲਾਨ ਭਾਈ ਸਾਡੇ ਇੱਥੇ ਬੜਾ ਅੱਛਾ ਬੋਲੀ ਡੌਗ ਆ, ਤੇ ਤੁਹਾਨੂੰ ਵਿਖਾਉਣਾ। ਮੈਂ ਕਿਹਾ ਚਲੋ ਦੇਖਦੇ ਹਾਂ, ਨਾਲੇ ਦੋਸਤਾਂ ਨੂੰ ਵੀ ਦਿਖਾਉਂਦੇ ਹਾਂ ਜਿਹੜੇ ਕੋਈ ਬੋਲੀਆਂ ਦੇ ਸ਼ੌਕੀਨ ਆ, ਤਾਂ ਕਿ ਉਹਨਾਂ ਤੱਕ ਵੀਡੀਓ ਪਹੁੰਚੇ, ਉਹਨਾਂ ਨੂੰ ਪਤਾ ਲੱਗੇ ਕਿ ਫੈਸਲਾਬਾਦ ਦੇ ਇੱਦ ਗਿੱਦ ਵੀ ਜਿਹੜੇ ਨੇ ਬੜੇ ਅੱਛੇ ਜਾਨਵਰ ਹੈਗੇ ਆ। ਤੇ ਬਾਈ ਕੋ ਉਹਨਾਂ ਦੀ ਲੋਕੇਸ਼ਨ ਡਿਟੇਲ ਸਾਰੀ ਪੁੱਛ ਕੇ ਤੁਹਾਨੂੰ ਦੱਸਾਂਗੇ, ਇਹਦੀ ਬਲੱਡ ਲਾਈਨ ਵਗੈਰਾ। ਤੇ ਜਿਹੜੇ ਕੋਈ ਸ਼ੌਕੀਨ ਨੇ ਬੋਲੀ ਦੇ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਾਨਵਰ ਕੈਸਾ ਲੱਗਾ ਜੀ। ਹਾਂਜੀ ਅਸਲਾਮ ਵਾਲੇਕਮ ਵੀਰੋ, ਕੀ ਹਾਲ ਨੇ? ਠੀਕ ਠਾਕ ਹੋ? ਵਾਲੇਕੁਮ ਸਲਾਮ ਭਾਈ ਅਰਸਲਾਨ, ਕੀ ਹਾਲ? ਠੀਕ ਠਾਕ, ਸ਼ੁਕਰ ਅਲਹਮਦੁਲਿਲਾ, ਤੁਸੀਂ ਸੁਣਾਓ? ਸ਼ੁਕਰ ਅੱਲਾ ਦਾ, ਠੀਕ ਠਾਕ। ਲੋ ਜੀ, ਸਾਨੂੰ ਤਾਂ ਪਤਾ ਨਹੀਂ ਕਿ ਪਹਿਲਾਂ ਸਾਡੇ ਨੇੜੇ ਵੀ ਬੜੇ ਚੰਗੇ ਬੋਲੀ ਖੜੇ ਹੈ। ਹਾਂਜੀ ਭਾਈ। ਤੇ ਸਭ ਤੋਂ ਪਹਿਲੇ ਵੀਰਾਂ ਨੇ ਆਪਣਾ ਨਾਮ ਦੱਸਣਾ ਵਾ, ਤੇ ਆਪਣਾ ਪਿੰਡ, ਆਪਣਾ ਜ਼ਿਲ੍ਹਾ, ਇਲਾਕਾ ਦੱਸਣਾ ਹੈ। ਮੇਰਾ ਨਾਮ ਅਹਿਮਦ ਤਾਰਕ ਹੈ ਜੀ, ਸਿਟੀ ਆਪਣੀ ਸਮੁੰਦਰੀ ਆ, ਪਿੰਡ 471 ਰਾਮ ਸਿੰਘ ਵਾਲਾ। 471 ਰਾਮ ਸਿੰਘ ਵਾਲਾ? ਹਾਂਜੀ ਰਾਮ ਸਿੰਘ ਵਾਲਾ। ਪਰ ਭਾਈ ਦਾ ਨਾਮ ਨਹੀਂ ਦੱਸਿਆ ਯਾਰ। ਸਫਿਆਨ ਅਲੀ ਆ ਭਾਈ ਮੇਰਾ। ਸਫਿਆਨ ਅਲੀ। 471 ਰਾਮ ਸਿੰਘ ਵਾਲਾ। ਗੁਲਾਮ ਸਿੰਘ ਵਾਲਾ। ਅੱਛਾ ਵੀਰੋ, ਕਿ ਬੋਲੀ ਡੌਗ ਤੁਹਾਡੇ ਕੋਲ ਮਾਸ਼ਾਅੱਲਾ ਬੜਾ ਸੋਹਣਾ ਆ। ਖਾਸ ਕਰਕੇ ਆ ਜਿਹੜਾ ਰੰਗ ਆ ਇਹੀ ਹੁਣ ਬੜਾ ਪਸੰਦ ਕੀਤਾ ਜਾਂਦਾ। ਮੇਰੇ ਕੋਲ ਵੀ ਮਾਦੀ ਸੀ ਕਿ ਲਾਲ ਪਰੀਆਂ ਦੇ ਨਾਲ ਦੀ ਹੈ। ਵੀਰੋ ਕੋਈ ਡਿਟੇਲ ਦੱਸੋ ਸਾਨੂੰ ਜਾਨਵਰ ਦੀ, ਇਹਦੀ ਕੋਈ ਬਲੱਡ ਲਾਈਨ ਵਗੈਰਾ ਦਾ, ਬੱਚਾ ਪਾਲਿਆ ਜੇ ਜਾਂ ਮੁੱਲ ਲਿਆ, ਕੋਈ ਤਫਸੀਲ ਦਿਓ ਇਹਦੀ ਸਾਨੂੰ ਜ਼ਰਾ। ਪਹਿਲੇ ਤਾਂ ਬਲੱਡ ਲਾਈਨ ਦੀ ਗੱਲ ਇਹ ਆ ਕਿ ਇਹ ਭਾਈ ਲਾਹੌਰੀ ਬਲੱਡ ਲਾਈਨ ਆ, ਇਹ ਪਾਵਰ ਦਾ ਬੱਚਾ ਜੀ। ਇਹ ਲਾਹੌਰੀ ਬਲੱਡ ਲਾਈਨ ਲਾਲ ਰੰਗ ਹੋਣ ਦੀ ਵਜ੍ਹਾ ਦੇ ਨਾਲ ਦੇਖੋ ਹਰ ਜਿਹੜਾ ਜਾਨਵਰ ਲਾਲ ਹੁੰਦਾ ਲੋਕੀ ਕਹਿ ਦਿੰਦੇ ਆ ਭਾਈ ਇਹ ਲਾਹੌਰੀ ਬਲੱਡ ਲਾਈਨ। ਪੂਰਾ ਆਪਣੀ ਫੀਮੇਲ ਸੀ ਦੋਸਤ ਕੋ, ਤੇ ਉਹਨਾਂ ਦੇ ਰੈਫਰੈਂਸ ਹੀ ਪਾਵਰ ਕੋ ਬਰੀਡ ਕਰਾਈ ਉਹਦੀ ਫੀਮੇਲ ਕੋ ਆਪਣੀ, ਤੇ ਉਹਦੇ ਵਿੱਚੋਂ ਯਾਨੀ ਕਿ ਅਸੀਂ ਇਹ ਉਹਦੀ ਝੋਲੀ 'ਚੋਂ ਆਪਣਾ ਬੱਚਾ ਪਾਲਿਆ ਵਾ। ਗਿਫਟ ਮਿਲਿਆ ਸੀ ਸਾਨੂੰ ਭਾਈਆਂ ਵੱਲੋਂ, ਅਸੀਂ ਫਰਮਾਇਸ਼ ਕੀਤੀ ਸੀ ਤੇ ਭਾਈਆਂ ਨੇ ਸਾਨੂੰ ਗਿਫਟ ਦਿੱਤਾ ਵਾ। ਮੁੜ ਕੇ ਇਹ ਹੁਣ ਆਪ ਤਿਆਰ ਕਰ ਰਹੇ ਹਾਂ ਅਸੀਂ। ਉਮਰ ਇਹਦੀ ਹੈ 14 ਕੇ 14.5 ਮਹੀਨੇ ਉਮਰ ਆ, ਤੇ ਇਨਸ਼ਾਅੱਲਾ ਸਰਦੀਆਂ ਨਾਲ ਤਪਾਵਾਂਗੇ। ਲੱਗਦਾ ਨਹੀਂ ਹੈਗਾ ਕਿ 14 ਮਹੀਨਿਆਂ ਦਾ ਵੀਰੋ। ਮਾਸ਼ਾਅੱਲਾ ਤੁਸੀਂ ਹੁਣ ਵੀਡੀਓ ਤੁਹਾਨੂੰ ਪਤਾ ਨਹੀਂ ਕੀ ਲੱਗ ਰਿਹਾ, ਲਾਈਵ ਤੇ ਖੜਾ ਕਰੀ ਦਾ ਰਹਿਣਾ ਕਿਉਂਕਿ ਦੁਪਹਿਰ ਦਾ ਟਾਈਮ ਆ। ਲਾਈਵ ਵੇਖੋ ਤੇ ਬੜਾ ਸੋਹਣਾ ਮਾਸ਼ਾਅੱਲਾ ਹੈਡ ਸ਼ੈਡ ਵੀ ਚੰਗਾ ਬਣਾਇਆ ਵਾ। ਇਹਦਾ ਜਿਹੜਾ ਸਿਰ ਦੀ ਜਿਹੜੀ ਸ਼ੇਪ ਆ ਨਾ ਉਹ ਇੰਝ ਹੀ ਲੱਗਦੀ ਜਿਵੇਂ ਲਾਹੌਰੀਆਂ ਦੀ, ਜਿੱਦਾਂ ਬੀਤਲ ਦਾ ਸਿਰ ਸੀ ਨਾ, ਸੇਮ ਉਦਾਂ ਹੀ ਲੱਗਦਾ ਹਨਾ। ਇਹ ਵਾਕਈ ਲੱਗਦਾ ਕਿ ਲਾਹੌਰੀਆਂ ਦਾ ਹੈਗਾ। ਲਾਹੌਰੀਆਂ ਦਾ। ਅੱਛਾ ਚੈੱਕ ਚੁੱਕ ਨਹੀਂ ਕੀਤਾ ਇਹਦਾ ਤੁਸੀਂ? ਨਹੀਂ ਹਲੇ ਚੈੱਕ ਨਹੀਂ ਕੀਤਾ, ਹਲੇ ਤੁਹਾਨੂੰ ਦੱਸਿਆ ਕਿ ਉਮਰ ਇਹਦੀ ਹੈ 14 14.5 ਮਹੀਨੇ ਉਮਰ ਹੈ ਇਹਦੀ। ਤੇ ਇਨਸ਼ਾਅੱਲਾ ਗਰਮੀ ਦਾ ਕਰਕੇ ਕੁਛ ਨਹੀਂ ਚੈੱਕ ਕੀਤਾ ਹੈ, ਗਰਮੀ ਬਹੁਤ ਮਨਾ ਰਹੇ ਜਾਨਵਰ, ਤੇ ਸਰਦੀ 'ਚ ਇਨਸ਼ਾਅੱਲਾ ਨਾ ਜ਼ਰੂਰ ਚੈੱਕ ਕਰਾਂਗੇ ਤੇ ਚਾਸ ਕਰਾਊਗਾ ਪੂਰੀ ਨਾ। ਨਹੀਂ ਇਨਸ਼ਾਅੱਲਾ ਕਰਾਏਗਾ, ਅੱਛਾ ਖੂਨ ਆ। ਤੇ ਇਹਦੀ ਮਾਂ ਦੀ ਵੀ ਤੁਹਾਨੂੰ ਕੋਈ ਡਿਟੇਲ ਪਤਾ ਜੇ ਕਿ ਨਹੀਂ? ਮਾਂ ਦੀ ਡਿਟੇਲ ਹਾਂਜੀ, ਮਾਂ ਕਿਦਾਂ ਦੀ ਸੀ ਇਹਦੀ, ਕਿਹੜੇ ਰੰਗ ਦੀ ਸੀ? ਕਾਲੇ ਰੰਗ ਦੀ ਸੀ। ਤੇ ਬੱਚੇ ਲਾਲ ਹੀ ਦਿੱਤੇ ਸਾਰਿਆਂ ਨੇ? ਇੱਕ ਕਾਲਾ ਦਿੱਤਾ ਸੀ। ਹੋਰ ਵੀ ਕਹਿੰਦੇ ਬੱਚੇ ਹੈਗੇ ਭੈਣ ਭਰਾ ਕਿ ਇਹ ਇਕੱਲਾ ਹੀ ਹੈ? ਭੈਣ ਹੈ ਉਹਦੀ ਬਰੀਡ ਕਰਾਈ ਹੋਈ ਆ, ਯਾਨੀ ਕਿ ਆਪਣੇ ਕੋਲ ਹੀ ਆ ਵੀ, ਤੇ ਉਹ ਦੋਸਤ ਕੋਲ ਕੁੱਤਾ ਵਾ। ਅੱਛਾ, ਇੱਥੇ ਪਿੰਡ ਆ ਆਪਣਾ ਦੋਸਤ ਆ ਉੱਥੇ, ਤੇ ਉਹਦੇ ਕੋਈ ਜਾਨਵਰ ਆ ਫੀਮੇਲ ਵੀ ਤੇ ਮੇਲ ਵੀ, ਦੋਨਾਂ ਦਾ ਕ੍ਰਾਸ ਕਰਾਇਆ ਵਾ। ਇਨਸ਼ਾਅੱਲਾ ਬਰੀਡ ਕਰੇਗੀ, ਉਮੀਦ ਹੈ ਵਾ ਪੂਰੀ। ਚਲੋ ਅੱਲਾ ਖੈਰ ਤੇ ਅੱਲਾ ਖੈਰ। ਯਾਨੀ ਹਜੇ ਤੱਕ ਤਪਿਆ ਨਹੀਂ ਤੇ ਭੈਣ ਦੀ ਬੱਚੇ ਦੇਣ ਤੇ ਆ ਗਈ ਹੈ। ਹਾਂਜੀ ਚਲੋ ਜ਼ਬਰਦਸਤ ਬਰੀਡ ਕਰਾ ਲਈ ਹੈ ਇਨਸ਼ਾਅੱਲਾ। ਯਾਨੀ ਘਰ ਦੀ ਇੱਕ ਬਰੀਡ ਚੱਲੇਗੀ, ਅੱਛਾ ਸ਼ੌਕ ਹੋਏਗਾ ਜਿਹੜਾ ਪੂਰਾ ਸ਼ੌਕ ਬਣਾਏਗੀ ਜੀ। ਇਹ ਤੁਹਾਨੂੰ ਸ਼ੌਕ ਕਿੱਥੋਂ ਪਿਆ ਬੋਲੀਆਂ ਦਾ ਇਹਨਾਂ ਦਾ? ਸ਼ੌਕ ਇਦਾਂ ਹੀ ਆ ਜੀ, ਸਾਡੇ ਵਡੇਰੇ ਪਹਿਲੇ ਵਡੇਰੇ ਕਰਦੇ ਰਹੇ ਆ। ਮੇਰੇ ਵਾਲਦ ਸਾਹਿਬ ਉਹਨਾਂ ਨੇ ਬੱਚੇ ਰੱਖੇ ਹੁੰਦੇ ਸੀ, ਚਾਚੂ ਜਾਨ ਮੇਰੇ ਉਹਨਾਂ ਨੇ ਕੁੱਤਾ ਰੱਖਿਆ ਹੁੰਦਾ ਸੀ, ਉਹਨਾਂ ਨੇ ਬੋਲੀ ਰੱਖਿਆ ਵਾ। ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਪਤਾ ਵਾ, ਨਵਿਆਂ ਨੂੰ ਨਹੀਂ ਪਤਾ ਹੈ। ਤੇ ਉਦਾਂ ਹੀ ਬਸ ਆਸਤਾ ਸਾਨੂੰ ਸ਼ੌਂਕ ਆ ਗਿਆ, ਤੁਹਾਨੂੰ ਸ਼ੌਕ ਸ਼ੁਰੂ ਹੋ ਗਿਆ ਬੋਲੀਆਂ ਦਾ। ਨਹੀਂ ਜ਼ਬਰਦਸਤ ਮਾਸ਼ਾਅੱਲਾ, ਸੋਹਣਾ ਜਾਨਵਰ ਵੀ ਤੁਹਾਡਾ ਸੋਹਣਾ ਆ। ਤੇ ਬਾਕੀ ਤੇ ਉਹਦੀ ਨਸੀਬਾਂ ਦੀ ਗੱਲ ਦੇਖੋ, ਚੰਗੇ ਵੀ ਹਾਰ ਜਾਂਦੇ ਆ, ਨਹੀਂ ਲੜਦੇ ਹੈ। ਤੇ ਬਾਕੀ ਜਾਨਵਰ ਸੋਹਣਾ ਆ, ਅੱਛਾ ਆ, ਖੂਬਸੂਰਤ ਆ ਮਾਸ਼ਾਅੱਲਾ, ਸਾਡੇ ਪਸੰਦ ਆਇਆ ਆ। ਇਹ ਹੁਣ ਗਰਮੀ ਆ ਤੇ ਇਹ ਗਰਮੀ ਦੇ ਵਿੱਚ ਸਾਹਮਣਾ ਔਖਾ ਨਹੀਂ ਹੁੰਦਾ ਬੋਲੀਏ ਫਿਰ? ਨਹੀਂ ਭਾਈ, ਜਿਨ੍ਹਾਂ ਨੂੰ ਸ਼ੌਂਕ ਆ ਉਹਨਾਂ ਨੂੰ ਤਾਂ ਨਹੀਂ ਔਖਾ ਹੈ। ਇਹ ਸ਼ੌਂਕ ਦੀ ਗੱਲ ਹੈ ਜੀ।
ਇੱਕ ਇਹ ਜਨੂਨ ਬਣਿਆ ਹੁਣ ਸਾਡਾ, ਅਸੀਂ ਸਾਂਭਦੇ ਆ ਪੂਰੀ ਜਿੰਨੇ ਜੋਗੇ ਅਸੀਂ ਆ। ਵਾਕ ਸ਼ਾਕ ਇਹਨੂੰ ਕਰਾਣੇ ਸਵੇਰ ਸ਼ਾਮ ਥੋੜੀ ਬਹੁਤੀ ਆ, ਜ਼ਿਆਦਾ ਨਹੀਂ, ਯਾਨੀ ਕਿ ਥੋੜਾ ਜਿਹਾ ਰਿਲੈਕਸ ਹੋ ਜਾਵੇ, ਗਰਮੀ ਨਾਲ ਥੋੜ ਪੇ ਆਵੇ, ਬਸ ਇੰਨੀ ਕੀ ਆ। ਆਹ ਮੌਸਮ ਹੋਵੇ ਸਾਂਭਣ ਦਾ ਸ਼ੌਕ ਕਰਨ ਦਾ ਮਜ਼ਾ ਵੀ ਆਉਂਦਾ, ਫਿਰ ਵੀ ਨੇ ਐਨ ਟੋਰੀ ਹੁੰਦਾ। ਬਾਕੀ ਮਾਸ਼ਾਅੱਲਾ ਵੀਰੋ ਮੈਂ ਤੁਹਾਨੂੰ ਦਿਖਾਣਾ ਆ, ਗਰਮੀ ਆ ਸਿਗਰ ਦੁਪਹਿਰ ਦਾ ਟਾਈਮ ਆ, ਜਦੋਂ ਵੀਡੀਓ ਬਣਾ ਰਹੇ ਫਿਰ ਵੀ ਜਾਨਵਰ ਜਿਹੜਾ ਨਾ ਆਪਣਾ ਸਿਹਤਮੰਦ ਲਿਆ ਵੀ ਵਾਪਸ ਇਹਨੂੰ ਜ਼ਰਾ ਸਿਰਫ ਇਹੀ ਦਿਖਾਣਾ ਸੀ। ਮੈਂ ਕਿਹਾ ਨਵੇਂ ਮੁੰਡਿਆਂ ਤੇ ਦੇਖ ਲਓ, ਮੁੰਡਿਆਂ ਦੀ ਮਿਹਨਤ ਵੀ ਮਾਸ਼ਾਅੱਲਾ ਸਾਂਭਿਆ ਉਹਨਾਂ ਨੇ, ਠੀਕ ਆ। ਬਾਕੀ ਤੇ ਹਜੇ ਬੋਲੀ ਤੁਹਾਨੂੰ ਪਤਾ ਸਾਹਮਣਾ ਵੀ ਬੜਾ ਜਿਹੜਾ ਆ ਔਖਾ ਆ, ਤੇ ਫਿਰ ਵੀ ਇੰਨੀ ਗਰਮੀ ਦੇ ਵਿੱਚ ਮਾਸ਼ਾਅੱਲਾ ਜਿਹੜਾ ਇਹਦੀ ਸਿਹਤ ਬੜੀ ਫਿੱਟ ਹੈਗੀ। ਯਾਨੀ ਇਹ 14 ਮਹੀਨਿਆਂ ਦਾ ਹੋਇਆ ਤੇ ਪਿਛਲੀਆਂ ਗਰਮੀਆਂ ਦੀ ਵਧਾਇਸ਼ ਹੀ ਹੋਣੀ ਇਹਦੀ ਫਿਰ। ਹਾਂਜੀ। ਤੇ ਇਹਦਾ ਕੱਦ ਕਿੰਨਾ ਹੋ ਗਿਆ ਹੈ? ਕੱਦ ਇਹਦਾ ਹੋ ਗਿਆ ਜੀ 30.5 31 ਇੰਚ ਤੱਕ ਹੋ ਗਿਆ। ਯਾਨੀ 30.5 ਹੋ ਗਿਆ। ਹਾਂਜੀ 30.5 ਫਾਈਨਲ ਆ, 31 ਹੋ ਜਾਣਾ ਨਾ ਜਦੋਂ ਮਾਸ ਮੂਸ ਹੋਰ ਵਧਿਆ ਦੀ ਹਾਂਜੀ ਇਨਸ਼ਾਅੱਲਾ। ਉਮਰ ਵੀ ਹਲੇ ਤੁਹਾਨੂੰ ਪਤਾ ਥੋੜੀ ਹੈ, ਬੂਲੀ ਜਿਹੜੇ 2 ਸਾਲ 25 ਮਹੀਨਿਆਂ ਗਰੋਥ ਕਰਦੇ ਰਹਿੰਦੇ ਗਰੋਥ। ਹੁਣ ਅੱਧੀ ਇੰਚ ਤਾਂ weight 'ਚ ਹੀ ਨਿਕਲ ਜਾਂਦਾ ਚੀਜ਼ ਜਿਹੜੀ ਮਾਸ਼ਾਅੱਲਾ ਜ਼ਬਰਦਸਤ। ਕੁਝ ਗਰਮੀ ਦਾ ਕਰਕੇ ਰੁਕਿਆ ਹੋਇਆ ਵਾ, ਇਨਸ਼ਾਅੱਲਾ ਆਸਤਾ ਆਸਤਾ ਸੈੱਟ ਹੋ ਰਿਹਾ। ਹੁਣ ਧੁੱਪੇ ਲੈ ਕੇ ਗਏ ਨਾ ਤੇ ਉਹਨੂੰ ਖਿੱਚ ਕੇ ਤੇ ਛਾਂ ਤੇ ਲੈ ਕੇ ਜਾ ਰਿਹਾ ਹੈਗਾ। ਗਰਮੀ ਬਹੁਤ ਮਹਿਸੂਸ ਕਰਦਾ ਜੀ। ਬਾਕੀ ਇਹਨਾਂ ਤੋਂ ਤੁਸੀਂ ਮਾਦੀ ਸ਼ਾਦੀ ਕਰਾਈ ਕਰਾਸ ਕੇ ਨਹੀਂ? ਨਹੀਂ ਜੀ ਹਲੇ ਮਾਦੀ ਵਾਲਾ ਤੇ ਕੋਈ ਸੀਨ ਨਹੀਂ ਹਲੇ, ਇਨਸ਼ਾਅੱਲਾ ਆਪਣਾ ਸ਼ੌਂਕ ਕਰਾਂਗੇ ਇਹਦੇ ਤੋਂ ਤੇ ਫਿਰ ਜ਼ਰੂਰ ਦੇਖਾਂਗੇ ਕਿ ਕੀ ਅੱਗੇ ਕਰਨਾ। ਨਹੀਂ ਬਰੀਡ ਸ਼ੀਟ ਲਾਜ਼ਮੀ ਲਈਓ, ਠੀਕ ਆ। ਬਹੁਤ ਸਾਰੇ ਸ਼ਿਕਾਰੀ ਆ ਜਿਹੜੇ ਲੜਾਉਣ ਤੋਂ ਬਾਅਦ ਬਰੀਡ ਲੈਂਦੇ ਆ, ਔਰ ਬੜੇ ਸਾਰੇ ਮੈਂ ਦੇਖੇ ਆ ਜਿਨ੍ਹਾਂ ਨੇ ਮੈਂ ਵੀਡੀਓ ਬਣਾਈਆਂ, ਉਹ ਪਹਿਲੇ ਪੱਠਿਆਂ ਦੀ ਬਰੀਡ ਲੈਂਦੇ ਆ ਨਹੀਂ ਫਿਰ ਉਹਨੂੰ ਲੜਾਉਂਦੇ ਆ। ਆਪਾਂ ਵੀ ਲੜਾਵਾਂਗੇ, ਪਹਿਲੇ ਇਹਦਾ ਨਿਚੋੜ ਕੱਢਾਂਗੇ ਫਿਰ ਬਰੀਡ ਲਾਂਗੇ। ਸਹੀ ਗੱਲ ਹੈ। ਚਲੋ ਹਰ ਬੰਦੇ ਦੀ ਇੱਕ ਆਪਣੀ ਸ਼ੌਕ ਆਪਣਾ ਸਮਝ, ਆਪਣਾ ਸ਼ੌਂਕ ਆ ਜੀ, ਹਰ ਇਨਸਾਨ ਆਪਣਾ ਆਪਣਾ ਹਿਸਾਬ ਕਰਦਾ। ਇਦਾਂ ਲੋ ਜੀ ਮਾਸ਼ਾਅੱਲਾ ਵੀਰੋ, ਬੜਾ ਸੋਹਣਾ ਜਿਹਾ ਜਾਨਵਰ ਇਹਨਾਂ ਅੱਲਾ ਨੇ ਨਸੀਬਾਂ ਚ ਕਰੇ। ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹਦਾ ਲੱਗਾ ਜੀ। ਸਾਡੇ ਤੇ ਪਸੰਦ ਆਇਆ ਕਿਉਂਕਿ ਮੈਂ ਬੜੇ ਬੋਲੀਆਂ ਦੀ ਵੀਡੀਓ ਬਣਾਈ ਆ। ਸਟਾਰਟ ਹੀ ਮੈਂ ਕੀਤਾ ਸੀਗਾ YouTube ਤੇ ਡਾਕਟਰ ਖਾਲਦ ਸਾਹਿਬ ਦਾ ਇੰਟਰਵਿਊ ਕੀਤਾ, ਫਿਰ ਸਾਰਿਆਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ। ਬੜੇ ਬੋਲੀ ਦੇਖੇ, ਐਸੇ ਬੋਲੀ ਵੀ ਦੇਖੇ ਕਿ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ, ਜਿਹੜੇ ਕੈਮਰੇ 'ਚ ਹੀ ਨਹੀਂ ਆਉਂਦੇ। ਯਕੀਨ ਕਰੋ ਲਾਈਵ ਚੀਜ਼ ਹੋਰ ਹੁੰਦੀ ਹੈ। ਬੋਲੀ ਮੈਂ ਕਹਿੰਦਾ ਨਾ, ਜਿਹੜਾ ਬੋਲੀ ਹੈ ਕੈਮਰੇ 'ਚ ਨਹੀਂ ਆਉਂਦਾ, ਤੁਸੀਂ ਜੱਜ ਨਹੀਂ ਕਰ ਸਕਦੇ ਇਹਨੂੰ, ਕਿਉਂਕਿ ਕੈਮਰੇ ਦੇ ਜ਼ਰੀਏ ਲੋਕ ਛੋਟੇ ਕੁੱਤੇ ਨੂੰ ਵੀ ਵੱਡਾ ਬਣਾ ਦਿੰਦੇ, ਔਰ ਵੱਡਾ ਕੁੱਤੇ ਨੂੰ ਤੁਸੀਂ ਵੱਡਾ ਬਣਾ ਹੀ ਨਹੀਂ ਸਕਦੇ, ਪੂਰੇ ਫਰੇਮ 'ਚ ਹੀ ਨਹੀਂ ਆਉਂਦਾ। ਐਸੇ ਜਾਨਵਰਾਂ ਦੀ ਵੀਡੀਓ ਵੀ ਬਣਾਈ। ਬਾਕੀ ਮਾਸ਼ਾਅੱਲਾ ਇਹਦਾ ਸਿਰ, ਇਹਦੀ ਬਣਾਵਟ ਜਿਹੜੀ ਆ ਉਹ ਦੱਸਦੀ ਆ ਕਿ ਵਾਕਈ ਇਹਦੀ ਜਿਹੜੀ ਬਲੱਡ ਲਾਈਨ ਇਹ ਦੱਸ ਰਹੇ ਆ ਉਹ ਹਕੀਕਤ ਨਹੀਂ ਉਸੇ ਚੀਜ਼ ਦਾ ਹੀ ਆ। ਤੇ ਬਾਕੀ ਇਹਨਾਂ ਕਿਹੜਾ ਕੋਈ ਸੇਲ ਕਰਨਾ ਵਾ ਜਾਂ ਝੂਠੀ ਗੱਲ ਕਰਨੀ, ਇਹਨਾਂ ਸ਼ੌਕ ਵਾਸਤੇ ਰੱਖਿਆ। ਦੁਆ ਕਰਿਓ ਅੱਲਾ ਇਹਨਾਂ ਦਾ ਸ਼ੌਕ ਸਲਾਮਤ ਰੱਖੇ, ਠੀਕ ਹੈ ਜੀ। ਤੇ ਮਿਲਾਂਗੇ ਨੈਕਸਟ ਵਲੌਗ 'ਚ, ਫਿਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਾਨਵਰ ਕਿਹਦਾ ਲੱਗਾ। ਅੱਲਾ ਹਾਫਿਜ਼।